हाँ जी, सारे भैन भरावां नूं सत श्री अकाल जी। ਜਿਹੜਾ ਚਰਨਜੀਤ ਚੰਨੀ ਗੱਲਾਂ ਕਰਦਾ ਸੀਗਾ ਵੀ ਮੈਂ ਪੰਜਾਬ ਦੇ ਲੋਕਾਂ ਨੂੰ ਮਿਲਦਾ, ਉੱਥੇ ਲੋਕਾਂ ਦੇ ਨਾਲ ਝੂਠੀਆਂ ਵੀਡੀਓ ਬਣਾ ਪਾਈ ਜਾਂਦਾ ਸੀਗਾ। ਉਹ ਚਰਨਜੀਤ ਚੰਨੀ ਨੇ ਸਾਡਾ ਅੱਜ ਲੱਖਾ ਸਰਾਣਾ ਗ੍ਰਿਫਤਾਰ ਕਰ ਲਿਆ ਪਟਿਆਲੇ ਤੋਂ ਪੰਜਾਬੀ ਯੂਨੀਵਰਸਿਟੀ ਕੋਲੋਂ। ਅਰਬਨ ਸਟੇਟ ਥਾਣੇ ਦੇ ਵਿੱਚ ਆ ਜਿਹੜਾ, ਕਿਉਂਕਿ ਪੰਜਾਬ ਦੀਆਂ ਜਿਹੜੀਆਂ ਮੰਗਾਂ ਸੀਗੀਆਂ ਉਹ ਮੰਗਾਂ ਨੂੰ ਲੈ ਕੇ ਜਿਹੜਾ ਵਿਰੋਧੀ ਧਿਰ ਆਮ ਆਦਮੀ ਪਾਰਟੀ ਹੈ, ਜਿਨ੍ਹਾਂ ਉਹਨਾਂ ਦਾ ਫਰਜ਼ ਨਿਭਾਉਣ ਦਾ ਹੱਕ ਬਣਦਾ ਸੀ, ਉਹ ਸਾਰੀਆਂ ਜਿਹੜੀਆਂ ਅਸੀਂ ਵਿਰੋਧੀ ਧਿਰ ਦੇ ਕੰਮ ਅਸੀਂ ਕਰ ਰਹੇ ਹਾਂ। ਤੁਹਾਨੂੰ ਸਭ ਨੂੰ ਪਤਾ ਵੀ ਅਸੀਂ ਤੀਜੇ ਦਿਨ ਚਰਨਜੀਤ ਚੰਨੀ ਨੂੰ ਘੇਰ ਲੈਂਦੇ ਹਾਂ। ਅੱਜ ਚੰਡੀਗੜ੍ਹ ਦੇ ਵਿੱਚ ਚਰਨਜੀਤ ਚੰਨੀ ਨੂੰ ਘੇਰਨਾ ਸੀਗਾ। ਪੰਜਾਬ ਦੇ ਜਿੰਨੇ ਵੀ ਪੁਲਿਸ ਜਿਹੜੇ ਮੁਲਾਜ਼ਮ ਨੇਗੇ, ਜਿਹੜੇ 300 ਮੁੰਡੇ ਜਿਹੜੇ ਭਰਤੀ ਕੀਤੇ ਨੇ ਉਹਨਾਂ ਨੂੰ ਲੈ ਕੇ, ਤੇ ਜਿਹੜੇ ਆਪਣੇ ਖਾੜ ਦੇ ਵਿੱਚ ਧਰਨਾ ਲਾਈ ਬੈਠੇ ਸੀ ਉਹਨਾਂ ਨੂੰ, ਟੀਚਰਾਂ ਨੂੰ, ਸਾਰਿਆਂ ਨੂੰ ਲੈ ਕੇ ਚਰਨਜੀਤ ਚੰਨੀ ਨੂੰ ਲੱਖਾ ਸਰਾਣਾ ਘੇਰ ਲਈ ਜਾ ਰਿਹਾ ਸੀਗਾ। ਮੈਨੂੰ ਛੋਟਾ ਜਿਹਾ ਪ੍ਰੋਗਰਾਮ ਸੀਗਾ, ਮੈਂ ਬਾਈ ਤੋਂ ਅੱਜ ਲੈਤੀ ਛੁੱਟੀ। ਅੱਜ ਉਹ ਉੱਥੇ ਗਏ ਸੀਗੇ। ਅੱਜ ਅਰਬਨ ਸਟੇਟ ਦੇ ਵਿੱਚ ਲੱਖੇ ਸਰਾਣੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਜੇ ਪੁਲਿਸ ਲੱਖੇ ਸਰਾਣੇ ਨੂੰ 2-3 ਘੰਟਿਆਂ ਦੇ ਵਿੱਚ ਨਹੀਂ ਛੱਡਦੀ ਤਾਂ ਅਸੀਂ ਪੰਜਾਬ ਦੀਆਂ ਸਾਰੀਆਂ ਸੜਕਾਂ ਸ਼ਾਮ ਨੂੰ ਬੰਦ ਕਰਾਂਗੇ। ਨਾਲੇ ਅਸੀਂ ਅਰਬਨ ਸਟੇਟ ਥਾਣਾ ਘੇਰਾਂਗੇ, ਨਾਲੇ ਪੰਜਾਬ ਦੇ ਜਿੰਨੀਆਂ ਵੀ ਸੜਕਾਂ ਨੇ ਉਹ ਬੰਦ ਕਰਾਂਗੇ। ਅੱਜ ਚਰਨਜੀਤ ਚੰਨੀ ਨੇ ਇਹਨਾਂ ਦੀ ਕਾਂਗਰਸ ਨੇ ਜੋ ਅੱਜ ਉੱਥੇ ਕਾਂਗਰਸ ਨੇ ਅੱਜ ਜੋ ਆਪਣੀ ਔਕਾਤ ਦਿਖਾਈ ਆ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਲੱਖਾ ਸਰਾਣੇ ਨੇ ਉੱਥੇ ਰੰਧਾਵਾ, ਜਗਦੀਪ ਰੰਧਾਵਾ, ਲੱਖਾ ਸਰਾਣਾ ਤੇ ਨਾਲ ਜਿਹੜੇ ਸਾਡੇ ਹੋਰ 5-7 ਮੁੰਡੇ ਹੁੰਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਅਰਬਨ ਸਟੇਟ ਥਾਣੇ ਦੇ ਵਿੱਚ ਇਸ ਟਾਈਮ ਗ੍ਰਿਫਤਾਰ ਕੀਤਾ ਹੋਇਆ। ਇਸ ਕਰਕੇ ਮੇਰੀ ਸਭ ਤੋਂ ਪਹਿਲੀ ਤਾਂ ਗੱਲ ਮੈਂ ਇਹੀ ਪੁੱਛਣਾ ਚਾਹੁੰਦਾ ਕਾਂਗਰਸ ਵਾਲਿਆਂ ਨੂੰ ਵੀ ਚਰਨਜੀਤ ਚੰਨੀ ਰਾਤ ਨੂੰ ਉੱਥੇ ਜੋ ਤੁਹਾਨੂੰ ਪਤਾ ਵੀਡੀਓ ਪਾਉਂਦਾ, ਲੋਕਾਂ ਦੇ ਵਿੱਚ ਜਾ ਕੇ ਫੋਟੋਆਂ ਖਿਚਾਉਂਦਾ, ਕਿਤੇ ਸਗਨ ਸਕੀਮ ਦੀਆਂ ਫੋਟੋਆਂ ਖਿਚਾਉਂਦਾ ਵੀ ਆਹ ਮੈਂ ਲੋਕਾਂ ਨੂੰ ਮਿਲ ਰਿਹਾ, ਉਹ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਮਿਲ ਰਿਹਾ। ਅੱਜ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਲੱਖਾ ਮਿਲਣ ਗਿਆ ਸੀਗਾ। ਪੰਜਾਬ ਦੇ ਜਿਹੜੇ ਮੇਨ ਮੁੱਦੇ ਨੇਗੇ ਉਹਨਾਂ ਨੂੰ ਲੈ ਕੇ ਲੱਖਾ ਮਿਲਣ ਗਿਆ ਸੀਗਾ। ਜਿੰਨੇ ਵੀ ਟੀਚਰ ਨੇਗੇ, ਬੇਰੁਜ਼ਗਾਰ ਟੀਚਰ ਤੁਰੇ ਫਿਰਦੇ ਨੇਗੇ, ਜਿਹੜਾ 80% ਜਿਹੜੀ ਉਹਨਾਂ ਨੇ ਕਿਹਾ ਸੀਗਾ ਵੀ ਪੰਜਾਬ ਦਾ ਕੋਟਾ, ਅਸੀਂ ਡੋਮਿਸਾਈਲ ਦੀ ਗੱਲ ਚੱਲ ਰਹੀ ਸੀ, ਉਹ ਕੋਟੇ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਉਹ ਨੋਟੀਫਿਕੇਸ਼ਨ ਜਾਰੀ ਕਰੋ, ਉਹਨੂੰ ਲੈ ਕੇ 300 ਜਿਹੜੀਆਂ ਭਰਤੀ ਜਾਲੀਆਂ ਕੀਤੀਆਂ ਹੋਏ ਨੇ ਬਾਦਲਾਂ ਨੇ, ਉਹ ਭਰਤੀ ਨੂੰ ਲੈ ਕੇ ਮਿਲਣ ਗਿਆ ਸੀਗਾ ਵੀ ਉਹ ਜਿਹੜੀ ਭਰਤੀ, ਜਿਹੜੀ 300 ਬੰਦੇ ਜਿਹੜੀ ਭਰਤੀ ਹੋਈ ਹੈ ਉਹਨੂੰ ਤੁਰੰਤ ਖਾਰਜ ਕੀਤਾ ਜਾਵੇ। ਉਸ ਭਰਤੀ ਨੂੰ ਲੈ ਕੇ ਤੇ ਪੰਜਾਬ ਦੇ ਜਿਹੜੇ ਹੋਰ ਮੁੱਦੇ ਸੀ ਉਹਨਾਂ ਨੂੰ ਲੈ ਕੇ ਗਿਆ ਹੋਇਆ, ਕਿਉਂਕਿ ਵੋਟਾਂ ਦੇ ਵਿੱਚ ਚੋਣ ਜਾਬਤਾ ਲੱਗਣ ਦੇ ਵਿੱਚ 1 ਮਹੀਨਾ ਰਹਿ ਗਿਆ। 1 ਮਹੀਨਾ ਰਹਿਣ ਤੋਂ ਹੁਣ ਸਾਨੂੰ ਇਹ ਆ ਵੀ ਜਿੰਨੇ ਪੰਜਾਬ ਦੇ ਜੇ ਮਸਲੇ ਹੱਲ ਹੋ ਸਕਦੇ ਨੇ ਉਹਨੇ ਹੋ ਜਾਣ, ਕਿਉਂਕਿ ਪਹਿਲਾਂ ਪੰਜਾਬੀ ਮਾਂ ਬੋਲੀ ਵਾਲਾ ਹੋ ਗਿਆ, ਪੰਜਾਬੀ ਮਾਂ ਬੋਲੀ ਦਾ ਨੋਟੀਫਿਕੇਸ਼ਨ ਵੀ ਜਾਰੀ ਕਰਤਾ। ਸਾਨੂੰ ਇਹ ਆ ਵੀ ਜਿਹੜੇ ਵੋਟਾਂ ਤੋਂ ਪਹਿਲਾਂ ਜਿੰਨੇ ਪੰਜਾਬ ਦੇ ਮਸਲੇ ਵੀ ਜਿੰਨੇ ਵੀ ਉਹ ਮਸਲੇ ਨੇ ਉਹ ਹੱਲ ਕਰਵਾ ਲਈਏ। ਇਸ ਕਰਕੇ ਇਹਨਾਂ ਨੇ ਅੱਜ ਜੋ ਲੱਖਾ ਸਰਾਣਾ ਉੱਥੇ ਪਟਿਆਲੇ ਪਹੁੰਚਦਾ, ਜਦੋਂ ਵੀ ਆਪਣਾ ਬਾਈ ਉੱਥੇ ਪਹੁੰਚਦਾ ਤਾਂ ਇਹਨਾਂ ਨੂੰ ਪਤਾ ਲੱਗਦਾ ਵੀ ਉਹ ਅੱਜ ਉੱਥੇ ਉਹਦਾ ਘਰ ਘੇਰਨਗੇ, ਚੰਨੀ ਨੂੰ ਘੇਰਨਗੇ। ਇਹਨਾਂ ਨੇ ਪਹਿਲਾਂ ਹੀ ਜਿਹੜਾ ਪੁਲਿਸ ਪਟਿਆਲੇ ਦੀ ਪੁਲਿਸ ਅਰਬਨ ਸਟੇਟ ਦੇ ਵਿੱਚ ਉੱਥੇ ਗ੍ਰਿਫਤਾਰ ਕਰ ਲਿਆ। ਤੇ ਇਸ ਕਰਕੇ ਬੇਨਤੀ ਹੈ ਮੇਰੀ ਪੰਜਾਬ ਦੇ ਲੋਕਾਂ ਨੂੰ, ਜੇ ਤੁਸੀਂ ਸਾਡੇ ਨਾਲ ਖੜੋਗੇ, ਬਾਈ ਨਾਲ ਖੜੋਗੇ, ਅਸੀਂ ਤੁਹਾਡੇ ਲਈ ਮਰਨ ਨੂੰ ਵੀ ਤਿਆਰ ਹਾਂ। ਅਸੀਂ ਲੋਕਾਂ ਵਾਂਗੂ ਡਰਾਮੇ ਨਹੀਂ ਕਰਦੇ। ਪਰ ਅੱਜ ਜੇ ਪ੍ਰਸ਼ਾਸਨ ਨੇ, ਮੈਂ ਚੇਤਾਵਨੀ ਦਿੰਦਾ, 2 ਤੋਂ 3 ਘੰਟਿਆਂ ਦੇ ਵਿੱਚ ਨਾ ਛੱਡਿਆ ਤਾਂ ਅਸੀਂ ਸ਼ਾਮ ਨੂੰ ਸਾਰੀਆਂ ਸੜਕਾਂ ਘੇਰਾਂਗੇ। ਤੇ ਇਸ ਕਰਕੇ ਚੇਤਾਵਨੀ ਆ ਪ੍ਰਸ਼ਾਸਨ ਨੂੰ, ਸੜਕਾਂ ਘੇਰਾਂਗੇ ਤੇ ਨਾਲੇ ਪਟਿਆਲੇ ਵਾਲਾ ਥਾਣਾ ਘੇਰਾਂਗੇ। ਇਸ ਕਰਕੇ ਪਹਿਲਾਂ ਵੀ ਇਹ ਹੋਇਆ ਸੀਗਾ, ਜਦੋਂ ਅਸੀਂ ਪੰਜਾਬ ਦੇ ਵਿੱਚ ਜਦੋਂ ਲੱਖ ਰੁਪਇਆ ਨਾਮ ਚੱਲ ਰਿਹਾ ਸੀ, ਦਿੱਲੀ ਪੁਲਿਸ ਗ੍ਰਿਫਤਾਰ ਕਰਦੀ ਸੀਗੀ, ਉਦੋਂ ਪਹਿਲਾਂ ਵੀ ਅਸੀਂ ਸਾਜਰੀ ਥਾਣੇ ਦੇ ਮੂਹਰੇ ਲਿਆ ਕੇ ਇਹਨੂੰ ਬੁਲਾਇਆ ਸੀਗਾ। ਉਦੋਂ ਵੀ ਪ੍ਰਸ਼ਾਸਨ ਸੀਗੀ ਜਿਹੜੀ ਘੱਟੋ ਘੱਟ ਵੀ ਇਹਨੂੰ ਪੰਜਾਬ ਦੇ ਵਿੱਚ ਨਹੀਂ ਲੱਖੇ ਸਰਾਣੇ ਨੂੰ ਬੋਲਣ ਦੇਣਾ। ਉਦੋਂ ਵੀ ਜਿਹੜਾ ਇਹਨਾਂ ਨੇ ਪ੍ਰਸ਼ਾਸਨ ਨੇ, ਪੰਜਾਬ ਪੁਲਿਸ ਨੇ, ਕੈਪਟਨ ਸਰਕਾਰ ਨੇ, ਕਾਂਗਰਸ ਸਰਕਾਰ ਨੇ, ਉਦੋਂ ਵੀ ਜਿਹੜਾ ਦਿੱਲੀ ਦੀ ਪੁਲਿਸ ਦੇ ਨਾਲ ਮਿਲ ਕੇ ਜਿਹੜਾ ਉਦੋਂ ਕਿਸੇ ਵੀ ਸਟੇਜ 'ਤੇ ਬੋਲਣ ਨਹੀਂ ਸੀ ਦਿੰਦੇ। ਫਿਰ ਅਸੀਂ ਲਿਆ ਕੇ ਆਥਣੇ ਇਹਨਾਂ ਦੀ ਅੜ ਭੰਨੀ ਸੀ, ਪੰਜਾਬ ਪੁਲਿਸ ਦੀ ਅੜ ਭੰਨੀ ਸੀ, ਲਿਆ ਕੇ ਤੇ ਸ਼ਾਜਲੀ ਥਾਣੇ ਮੂਹਰੇ ਬੁਲਾਇਆ ਸੀਗਾ। ਉਸ ਵੇਲੇ ਵੀ ਅਸੀਂ ਚੇਤਾਵਨੀ ਦਿੱਤੀ ਸੀ, ਹੁਣ ਵੀ ਚੇਤਾਵਨੀ ਦਿੰਦੇ ਹਾਂ। ਇਸ ਕਰਕੇ ਮੇਰੀ ਬੇਨਤੀ ਆ ਪੰਜਾਬ ਦੇ ਲੋਕਾਂ ਨੂੰ, ਮੇਰੇ ਭਰਾਵਾਂ ਨੂੰ, ਤੇ ਮੈਂ ਵੀ ਪਟਿਆਲੇ ਪਹੁੰਚ ਰਿਹਾ ਤੇ ਜਿੰਨੇ ਵੀ ਜਾਣੇ, ਮੈਂ ਤੁਹਾਨੂੰ ਦੱਸਦਾ ਅਗਲਾ ਪ੍ਰੋਗਰਾਮ ਕੀ ਆ ਉਹ ਵੀ ਮੈਂ ਤੁਹਾਨੂੰ ਲਾਈਵ ਹੋ ਕੇ ਦੱਸੂਗਾ। ਇਸ ਕਰਕੇ ਫਿਲਹਾਲ ਇਹ ਆ ਕਿ ਚੰਨੀ ਜਿਹੜਾ ਡਰਾਮੇ ਕਰਦਾ, ਵਿਖਾਵੇ ਕਰਦਾ, ਜਿਹੜੀ ਕਾਂਗਰਸ ਵਿਖਾਵੇ ਕਰਦੀ ਆ, ਉਹ ਚੰਨੀ ਸਰਕਾਰ ਨੇ ਅੱਜ ਲੱਖੇ ਸਰਾਣੇ ਨੂੰ ਉੱਥੇ ਗ੍ਰਿਫਤਾਰ ਕਰ ਲਿਆ। ਅਰਬਨ ਸਟੇਟ ਦੇ ਵਿੱਚ ਗ੍ਰਿਫਤਾਰ ਕੀਤਾ ਹੋਇਆ ਥਾਣੇ ਦੇ ਵਿੱਚ। ਇਸ ਕਰਕੇ ਜੇ ਪਟਿਆਲੇ ਵਾਲੇ ਉੱਥੇ ਜਿਹੜੇ ਲੋਕਲ ਪਹੁੰਚ ਸਕਦੇ ਨੇ ਉਹ ਪਹੁੰਚ ਵੀ ਜਾਇਓ, ਪਰ ਜਿਹੜਾ ਅਗਲਾ ਪ੍ਰੋਗਰਾਮ ਆ ਉਹ ਤੁਹਾਨੂੰ ਲਾਈਵ ਹੋ ਕੇ ਦੱਸੂਗਾ। ਸਭ ਤੋਂ ਪਹਿਲਾਂ ਤੁਹਾਨੂੰ ਬੇਨਤੀ ਇਹੀ ਹੈ ਵੀ ਜੇ ਇਹਨਾਂ ਨੇ ਨਾ ਲੱਖੇ ਨੂੰ ਅੱਜ ਛੱਡਿਆ ਪੁਲਿਸ ਨੇ, ਤਾਂ ਅਸੀਂ ਜਿਹੜਾ ਸਾਰੀਆਂ ਸੜਕਾਂ ਘੇਰਾਂਗੇ। ਸੜਕਾਂ ਦੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਅਗਲੀ ਅਸੀਂ ਕਾਲ ਉਸ ਨੂੰ ਦੱਸਾਂਗੇ।
ਤੇ ਇਸ ਕਰਕੇ ਪੰਜਾਬ ਦੇ ਲੋਕ ਇਹ ਜਿਹੜੇ ਡਰਾਮੇਬਾਜ਼ ਨਾਟਕ ਜਿਹੜੇ 2-3 ਮਹੀਨੇ ਹੋ ਰਹੇ ਨੇਗੇ, ਵੱਡੇ ਵੱਡੇ ਝੂਠੇ ਹੁਣ ਦਾਅਵੇ, ਵੱਡੇ ਵੱਡੇ ਫਲੈਕਸ ਬੋਰਡ ਕਢਾ ਕੇ ਲਾਏ ਜਾ ਰਹੇ ਨੇ, ਅਸੀਂ ਇਹਨਾਂ ਨੂੰ ਨੌਕਰੀ ਦੇ ਦਾਂਗੇ, ਇੰਨਿਆਂ ਨੂੰ ਅਸੀਂ ਰੁਜ਼ਗਾਰ ਦੇ ਦਾਂਗੇ, ਉਹ ਸਾਰੇ ਡਰਾਮਿਆਂ ਤੋਂ ਤੁਸੀਂ ਪੰਜਾਬ ਦੇ ਲੋਕ ਸੁਚੇਤ ਹੋ ਜਾਓ। ਇਸ ਕਰਕੇ ਤੁਹਾਨੂੰ ਬੇਨਤੀ ਆ ਵੀ ਇਹਨਾਂ ਦੇ ਕਰਤੂਤਾਂ ਨੇਗੀਆਂ, ਚੰਨੀ ਦੀਆਂ ਕਰਤੂਤਾਂ ਨੇ, ਕਾਂਗਰਸ ਦੀਆਂ ਕਰਤੂਤਾਂ ਨੇ, ਅਕਾਲੀਆਂ ਦੀਆਂ ਕਰਤੂਤਾਂ ਨੇਗੀਆਂ, ਇਹਨਾਂ ਸਰਕਾਰਾਂ ਦੀਆਂ ਕਰਤੂਤਾਂ ਨੇਗੀਆਂ। ਜਿਹੜਾ ਵੀ ਬੰਦਾ ਪੰਜਾਬ ਲਈ ਆਵਾਜ਼ ਉਠਾਉਂਦਾ, ਜਿਹੜੇ ਪੰਜਾਬ ਦੇ ਮੁੱਦਿਆਂ 'ਤੇ ਗੱਲ ਕਰਦਾ, ਉਹਨੂੰ ਫੜ ਕੇ ਜੇਲ੍ਹਾਂ 'ਚ ਛੱਡ ਦਿੱਤਾ ਜਾਂਦਾ, ਪਰਚੇ ਪਾ ਦਿੱਤੇ ਜਾਂਦੇ ਨੇਗੇ। ਚਲੋ ਵੀ ਇਹਨਾਂ ਲੋਕਾਂ ਲਈ ਕੌਣ ਲੜੂਗਾ। ਇਸ ਕਰਕੇ ਮੇਰੀ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਆ, ਜਿੰਨੇ ਵੀ ਅਸੀਂ ਉਸ ਇੱਕ ਕਿਸਾਨੀ ਅੰਦੋਲਨ ਲਈ ਜੋ ਯੋਗਦਾਨ ਪਾ ਸਕਦੇ ਸੀ ਵੱਧ ਤੋਂ ਵੱਧ ਪਾਇਆ। ਮੈਂ ਕਿਸਾਨ ਜਥੇਬੰਦੀਆਂ ਨੂੰ ਬਿਨਤੀ ਕਰਦਾ ਵੀ ਅੱਜ ਲੱਖੇ ਨੂੰ ਹੁਣ ਸੌਰੀ ਵੀ ਜਿਹਦੀ ਫੋਨ ਆ ਗਿਆ ਸੀਗਾ, ਪਤਾ ਨਹੀਂ ਕਿਹੜੇ ਕਿਹੜੇ ਪਰਚੇ ਪਾ ਕੇ ਧਾਰਾਂ ਲਾ ਕੇ ਉਹਨੂੰ ਅਗਾਹਾਂ ਜੇਲ੍ਹ ਭੇਜ ਦੇਣ, ਕਿਉਂਕਿ ਇਹਨਾਂ ਨੇ ਪੁਰਾਣਾ ਕੋਈ ਮੈਟਰ ਠਾ ਲੈਣਾ, ਪੁਰਾਣਾ ਕੋਈ ਕੇਸ ਚੱਕ ਲੈਣਾ। ਪਰ ਅੱਜ ਪੁਰਾਣਾ ਕੇਸ ਚੱਕ ਕੇ ਕਿਉਂਕਿ ਅੱਗੇ ਜੇਲ੍ਹ 'ਚ ਭੇਜ ਦੇਣਾ, ਇਹਨਾਂ ਦਾ ਕੁਝ ਨਹੀਂ ਪਤਾ ਹੈਗਾ। ਪੰਜਾਬ ਇਸ ਪੁਲਿਸ ਦਾ, ਇਸ ਪ੍ਰਸ਼ਾਸਨ ਦਾ ਕੁਝ ਨਹੀਂ ਪਤਾ ਇਹਨਾਂ ਨੇ ਕਿ ਕੀ ਕਰਨਾ। ਇਸ ਕਰਕੇ ਤੁਹਾਨੂੰ ਬੇਨਤੀ ਆ ਵੀ ਭਰਾਵੋ ਵੱਧ ਤੋਂ ਵੱਧ ਤੁਸੀਂ ਸਾਡੀ ਟੀਮ ਦਾ ਸਾਥ ਦਿਓ। ਫਿਲਹਾਲ ਤੁਹਾਨੂੰ ਮੈਂ ਅਗਲਾ ਪ੍ਰੋਗਰਾਮ ਜ਼ਰੂਰ ਦੱਸੂ ਵੀ ਅਗਲਾ ਪ੍ਰੋਗਰਾਮ ਹੈ ਕੀ ਆ। ਮੈਨੂੰ ਛੋਟਾ ਜਿਹਾ ਵਿਆਹ ਦਾ ਪ੍ਰੋਗਰਾਮ ਸੀਗਾ, ਮੈਂ ਉੱਥੇ ਵਿਆਹ ਦੇ ਪ੍ਰੋਗਰਾਮ ਕਰਕੇ ਮੈਥੋਂ ਅੱਜ ਨਹੀਂ ਨਾਲ ਜਾਇਆ ਗਿਆ। ਮੈਂ ਕਿਹਾ ਸੀ, ਮੈਂ ਕਿਹਾ ਬਈ ਮੈਂ ਵਿਆਹ ਤੇ ਮੜਾ ਜਾਇਆ ਵਾਂ, ਤੇ ਮੇਰੇ ਮਾਮੇ ਦੀ ਕੁੜੀ ਦਾ ਵਿਆਹ ਸੀਗਾ, ਮੈਂ ਮੇਰੀ ਮਾਮੇ ਦੀ ਕੁੜੀ ਦੇ ਵਿਆਹ ਤੇ ਜਾਣਾ ਸੀਗਾ। ਉਹਨਾਂ ਨੂੰ ਉੱਥੇ ਜਿਹੜਾ ਜਦੋਂ ਵੀ ਉਹ ਆਪਣਾ ਪੰਜਾਬੀ ਯੂਨੀਵਰਸਿਟੀ ਕੋਲੇ ਪਹੁੰਚਦੇ ਨੇਗੇ ਤਾਂ ਪਟਿਆਲਾ ਪੁਲਿਸ ਅਰਬਨ ਸਟੇਟ ਵਾਲੇ ਉਹਨੂੰ ਚੱਕ ਕੇ ਲੈ ਜਾਂਦੇ ਨੇ ਉੱਥੇ ਥਾਣੇ ਦੇ ਵਿੱਚ ਇਸ ਟਾਈਮ ਲੱਖਾ ਸਦਾਣਾ। ਇਸ ਕਰਕੇ ਬੇਨਤੀ ਆ ਵੀ ਚੈਨਲ ਵਾਲੇ ਵੀ ਜਿੰਨੇ ਵੀ ਸਾਨੂੰ ਪਿਆਰ ਕਰਦੇ ਨੇਗੇ ਆਹ ਵੀਡੀਓ ਵੱਧ ਤੋਂ ਵੱਧ ਚਲਾ ਦਿਓ ਵੀ ਆਹ ਚੰਨੀ ਦੀ ਜਿਹੜੀ ਕਰਤੂਤ ਤੁਹਾਨੂੰ ਦੱਸਣ ਲਈ ਜਾ ਰਿਹਾ। ਜਿਹੜਾ ਚੰਨੀ ਝੂਠੇ ਵਿਖਾਵੇ ਕਰਦਾ, ਵੀਡੀਓ ਪਾ ਕੇ ਮੈਂ ਲੋਕਾਂ ਨੂੰ ਮਿਲਦਾ, ਕਿਤੇ ਕਿਸੇ ਦੇ ਜਾ ਕੇ ਫੋਟੋਆਂ ਖਿਚਾਉਣ ਲੱਗ ਜਾਂਦਾ, ਕਿਤੇ ਜਾ ਕੇ ਵੀਡੀਓ ਪਾਉਣ ਲੱਗ ਜਾਂਦਾ, ਕਿਤੇ ਉਹ ਰਾਹ 'ਚ ਕੋਈ ਗਾਂ ਡਿੱਗੀ ਪਈ ਆ ਉਹਨੂੰ ਚੱਕ ਕੇ ਉੱਥੇ ਉਹਦੀ ਵੀਡੀਓ ਬਣਾਉਣ ਲੱਗ ਜਾਂਦਾ। ਇਹ ਸਾਰੀਆਂ ਵੀਡੀਓ ਨੇਗੀਆਂ। ਅੱਜ ਹਕੀਕਤ ਦੇ ਵਿੱਚ ਇਹ ਆ ਕਿ ਜਿਹੜੇ ਲੋਕਾਂ ਦੀ ਨੌਜਵਾਨ ਜਾਂ ਕਿਸਾਨ ਆਗੂ ਆਵਾਜ਼ ਉਠਾਉਂਦੇ ਨੇ, ਉਹਨਾਂ ਦੇ ਉੱਤੇ ਪਰਚੇ ਪਾਉਂਦੇ ਨੇ ਤੇ ਉਹਨਾਂ ਨੂੰ ਥਾਣੇ ਦੇ ਵਿੱਚ ਧੱਕ ਦਿੱਤਾ ਜਾਂਦਾ। ਇਸ ਕਰਕੇ ਤੇ ਤੁਹਾਨੂੰ ਬੇਨਤੀ ਆ ਭਰਾਵਾਂ ਨੂੰ, ਤੇ ਸਾਰੇ ਜਾਣੇ ਸਾਥ ਜ਼ਰੂਰ ਦਿਓ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਬਾਕੀ ਤੁਹਾਨੂੰ ਅਗਲਾ ਪ੍ਰੋਗਰਾਮ ਆ ਜਿਹੜਾ ਤੁਹਾਨੂੰ ਦੁਬਾਰੇ ਫੇਰ ਲਾਈਵ ਹੋ ਕੇ ਦੱਸੂਗਾ ਕੀ ਜਿਹੜੀ ਅਗਲੀ ਸਥਿਤੀ ਆ। ਹੁਣ ਫਿਲਹਾਲ ਸਥਿਤੀ ਇਹ ਆ ਕਿ ਉਹਨੂੰ ਚੱਕ ਕੇ ਜਿਹੜਾ ਉੱਥੇ ਥਾਣੇ ਦੇ ਵਿੱਚ ਲੈ ਗਏ, ਉੱਥੇ ਅਰਬਨ ਸਟੇਟ ਦੇ ਵਿੱਚ ਲੱਖਾ ਫੜਿਆ ਹੋਇਆ, ਕਿਉਂਕਿ ਅੱਜ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਚੰਨੀ ਦਾ ਘਿਰਾਓ ਕਰਨਾ ਸੀਗਾ, ਚੰਨੀ ਦਾ ਘਰ ਘੇਰਨਾ ਸੀਗਾ, ਉਹ ਮੁੱਦਿਆਂ ਨੂੰ ਲੈ ਕੇ ਉੱਥੇ ਘੇਰਨਾ ਸੀਗਾ। ਇਸ ਕਰਕੇ ਤੁਹਾਨੂੰ ਜਿਹੜਾ ਅਗਲਾ ਪ੍ਰੋਗਰਾਮ ਆ ਤੁਹਾਨੂੰ ਲਾਈਵ ਹੋ ਕੇ ਦੁਬਾਰਾ ਫਿਰ ਤੁਹਾਨੂੰ ਵੀਡੀਓ ਪਾ ਕੇ ਦੱਸ ਦੂੰਗਾ ਵੀ ਕੀ ਪ੍ਰੋਗਰਾਮ ਆ। ਫਿਲਹਾਲ ਇਸ ਵੀਡੀਓ ਨੂੰ ਜਿੰਨੇ ਵੀ ਜਾਣੇ ਦੇਖਦੇ ਨੇ ਸ਼ੇਅਰ ਜ਼ਰੂਰ ਕਰ ਦੇਣੀ। ਇਹ ਜਿਹੜਾ ਅੱਜ ਚੰਨੀ ਦੀ ਕਰਤੂਤ ਜਿਹੜੀ ਤੁਹਾਨੂੰ ਮੈਂ ਦੱਸਣ ਲਈ ਜਾ ਰਿਹਾ, ਇਹ ਕਰਤੂਤਾਂ ਨੇਗੀਆਂ। ਪਹਿਲਾਂ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਘੇਰਿਆ, ਸੁਖੀ ਰੰਧਾਵੇ ਨੂੰ ਘੇਰਿਆ ਸੀ, ਸਾਰੇ ਜਿਹੜੇ ਕਾਂਗਰਸ ਵਾਲਿਆਂ ਨੂੰ ਵਾਰੀ ਘੇਰ ਰਿਹਾ। ਉਦੋਂ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਘੇਰਿਆ ਸੀਗਾ, ਉਹ ਉਦੋਂ ਹੱਥ ਛਡਾ ਕੇ ਭੱਜ ਗਿਆ। ਜਿੰਨੇ ਵੀ ਮੰਨ ਕੇ ਚੱਲ ਜਿੰਨਾ ਵੀ ਕਾਂਗਰਸੀ ਨੂੰ ਘੇਰਦੇ ਆ ਤਾਂ ਇਹਨਾਂ ਨੇ ਦੇਖ ਲਿਆ ਵੀ ਤਾਂ ਸਾਡਾ ਖੜਾ ਹੀ ਨਹੀਂ ਛੱਡਦੇ। ਇਹ ਕੰਮ ਸਾਰੇ ਆਮ ਆਦਮੀ ਪਾਰਟੀਆਂ ਦੇ ਕਰਨ ਵਾਲੇ ਸੀ, ਕੋਈ ਵਿਰੋਧੀ ਧਿਰ ਦੇ ਨੇਤਾ ਨੇ, ਕੋਈ ਵੀ ਜਾਂ ਅਕਾਲੀਆਂ ਦੇ ਕਰਨ ਵਾਲੇ ਸੀਗੇ। ਜਿਹੜੇ ਕਾਂਗਰਸ ਦੇ ਜਿਹੜੇ ਪੰਜਾਬ ਦੇ ਮੁੱਦੇ ਨੇਗੇ, ਪੰਜਾਬ ਦੇ ਮੁੱਦੇ ਹੁਣ ਚੱਕਣੇ ਸੀਗੇ, ਉਹ ਚੱਕ ਨਹੀਂ ਰਹੇ ਤੇ ਅਸੀਂ ਜਿਹੜਾ ਇਹ ਮੁੱਦਿਆਂ ਨੂੰ ਚੱਕ ਰਹੇ ਹਾਂ। ਇਸ ਕਰਕੇ ਜਿਹੜਾ ਅੱਜ ਉਸ ਚੀਜ਼ ਦਾ ਜਿਹੜਾ ਸਾਹਮਣਾ ਕਰਨਾ ਪਿਆ। ਤੇ ਤੁਹਾਨੂੰ ਭਰਾਵਾਂ ਨੂੰ ਅਗਲਾ ਪ੍ਰੋਗਰਾਮ ਮੈਂ ਦੱਸਦਾ ਬਾਈ। ਹੁਣ ਫਿਲਹਾਲ ਮੈਂ ਪਟਿਆਲੇ ਪਹੁੰਚ ਰਿਹਾ, ਤੁਹਾਨੂੰ ਉੱਥੇ ਪਹੁੰਚ ਕੇ ਅਗਲਾ ਪ੍ਰੋਗਰਾਮ ਦੱਸਦਾ ਵੀ ਕੀ ਆ। ਠੀਕ ਹੈ, ਤੇ ਸਾਰਿਆਂ ਦਾ ਬਾਈ ਧੰਨਵਾਦ। ਤੇ ਜ਼ਰੂਰ ਸਾਡੇ ਆਪਣੇ ਲੱਖੇ ਵੱਡੇ ਭਰਾ ਦਾ ਆਪਾਂ ਸਾਥ ਦਈਏ। ਇਹਨਾਂ ਦਾ ਕੋਈ ਨਹੀਂ ਪਤਾ ਕਾਂਗਰਸ ਦਾ, ਇਹਨਾਂ ਦਾ ਸਰਕਾਰਾਂ ਦਾ ਕੋਈ ਨਹੀਂ ਪਤਾ ਵੀ ਇਹਨਾਂ ਨੇ ਕਰਨਾ ਕੀ ਹੈ, ਅਗਲੇ ਦਿਨਾਂ ਦੇ ਵਿੱਚ ਕਰਨਾ ਕੀ ਹੈ ਇਹਨਾਂ ਨੇ। ਇਸ ਕਰਕੇ ਤੁਹਾਨੂੰ ਬੇਨਤੀ ਹੈ ਤੁਹਾਡੇ ਅੱਗੇ ਵੀ ਆਪਾਂ ਉਸਦਾ ਸਾਡੇ ਭਰਾ ਦਾ ਜ਼ਰੂਰ ਸਾਥ ਦਈਏ, ਸਾਡੀ ਟੀਮ ਦਾ ਜ਼ਰੂਰ ਸਾਥ ਦਿਓ, ਤਾਂ ਕਿ ਜਿਹੜਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਹੱਕਾਂ ਲਈ ਲੜ ਸਕੀਏ, ਖੜ ਸਕੀਏ। ਧੰਨਵਾਦ ਜੀ।